जिन्हां लोकां दे मगर उन्हां दे मुल्क हुंदे आ उन्हां लई बड़ा कुछ सौखा हुंदा। जदों भी सारे संसार विच किसी मुल्क दे विच भी सिखां दे हित दाव ते लगे हुंदे आ ते असीं उस इंडियन सिस्टम दे मथाज हुंने आ, उस भारती सिस्टम दे, उस भारत सरकार दे मथाज हुंने आ जिहड़ा साडी होंद हस्ती दा वैरी बनिया होया। भारती हुकूमती सिस्टम आ ਉਹਦੇ ਤੋਂ ਸਾਨੂੰ ਸਦਾ ਹੀ ਇਹ ਖਦਸ਼ਾ ਰਹਿੰਦਾ ਕਿ ਪਤਾ ਨਹੀਂ ਇਹ ਕੀ ਕਰ ਦੇਣਗੇ। ਸਾਨੂੰ ਤਾਲਿਬਾਨ ਤੋਂ ਤਾਂ ਕੋਈ ਤਰ੍ਹਾਂ ਕੋਈ ਘੱਟ ਵਾ ਵੀ ਉਹ ਕੋਈ ਸਾਡਾ ਨੁਕਸਾਨ ਕਰਨਗੇ। ਇਹ ਨਾ ਹੋਵੇ ਕਿ ਇੰਡੀਅਨ ਏਜੰਸੀਆਂ ਕੋਈ ਇਹੋ ਜਿਹਾ ਆਪਰੇਸ਼ਨ ਕਰ ਦੇਣ ਜਿਹਦੇ ਤਹਿਤ ਸਾਡੀ ਕੌਮ ਦਾ ਉੱਥੇ ਨੁਕਸਾਨ ਹੋ ਜੇ। ਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਕੋਈ ਇਹੋ ਜਿਹਾ ਘਟਨਾਕ੍ਰਮ ਇੰਡੀਅਨ ਏਜੰਸੀਆਂ ਅੱਜ ਵੀ ਵਿਉਂਤਣ ਦੀ ਕੋਸ਼ਿਸ਼ ਕਰਨ ਕਿ ਜੇ ਥੋੜੇ ਬਹੁਤੇ ਹਿੰਦੂ ਜਾਂ ਥੋੜੇ ਬਹੁਤੇ ਸਿੱਖ ਅਫਗਾਨਿਸਤਾਨ ਦੇ ਵਿੱਚ ਇਸ ਤਰੀਕੇ ਨਾਲ ਕਤਲ ਕਰ ਦਿੱਤੇ ਜਾਣ, ਮੁਸਲਮਾਨਾਂ ਤੇ ਤਾਲਿਬਾਨਾਂ ਦੇ ਖਿਲਾਫ ਸਾਰੇ ਭਾਰਤੀਆਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਰੋਹ ਵਧੇ, ਵਿਰੋਧ ਵਧੇ, ਨਫ਼ਰਤ ਵਧੇ, ਕੜੱਤਣ ਵਧੇ, ਤਾਂ ਇਹ ਸੌਦਾ ਉਹਨਾਂ ਨੇ ਕਹਿਣਾ ਕਿ ਸਾਡੇ ਲਈ ਕੋਈ ਬੜਾ ਮਾੜਾ ਨਹੀਂ ਹੈ। ਹਿੰਦੂਆਂ ਦੀ ਬਲੀ ਵੀ ਦਿੱਤੀ ਜਾ ਸਕਦੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸਾਰੇ ਸੰਸਾਰ ਦੀਆਂ ਨਜ਼ਰਾਂ ਅਫਗਾਨਿਸਤਾਨ ਤੇ ਲੱਗੀਆਂ ਹੋਈਆਂ ਨੇ। ਪਿਛਲੇ ਹਫ਼ਤੇ ਕਿਸੇ ਨੂੰ ਚੇਤਾ ਹੀ ਨਹੀਂ ਸੀਗਾ ਕਿ ਤਾਲਿਬਾਨ ਜਿਹੜਾ ਹੈ ਉਹ ਇੰਨੀ ਜਲਦੀ ਸਾਰੇ ਅਫਗਾਨਿਸਤਾਨ ਦੇ ਉੱਤੇ ਕਾਬਜ਼ ਹੋ ਜਾਊਗਾ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਅਫਗਾਨਿਸਤਾਨ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਸਾਰੇ ਮੁਲਕ ਦੇ ਉੱਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਤੇ ਇਸ ਵੇਲੇ ਸਾਰੇ ਸੰਸਾਰ ਦੇ ਜਿਹੜੇ ਮੁਲਕ ਨੇ ਉਹ ਆਪੋ ਆਪਣੇ ਢੰਗ ਤਰੀਕਿਆਂ ਨਾਲ ਇਸ ਵਰਤਾਰੇ ਬਾਰੇ, ਇਸ ਘਟਨਾਕ੍ਰਮ ਬਾਰੇ ਆਪੋ ਆਪਦੇ ਹਿਸਾਬ ਨਾਲ ਬਿਆਨਬਾਜ਼ੀ ਵੀ ਕਰ ਰਹੇ ਨੇ। ਸਰਗਰਮੀਆਂ ਵੀ ਪੂਰੇ ਜ਼ੋਰਾਂ ਸ਼ੋਰਾਂ ਤੇ ਆ। ਪਰ ਅਸੀਂ ਅੱਜ ਇਸ ਗੱਲਬਾਤ ਦੇ ਵਿੱਚ, ਇਸ ਚਰਚਾ ਦੇ ਵਿੱਚ ਸਿੱਖਾਂ ਦੇ ਬਾਰੇ ਚਰਚਾ ਕਰਾਂਗੇ ਕਿਉਂਕਿ ਇਹ ਗੱਲ ਇਸ ਵੇਲੇ ਤਕਰੀਬਨ ਸਭ ਨੂੰ ਸਮਝ ਆ ਚੁੱਕੀ ਆ ਕਿ ਉੱਥੇ ਹਾਲਾਤ ਬੜੇ ਖਤਰਨਾਕ ਬਣ ਸਕਦੇ ਨੇ। ਇਸ ਵੇਲੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਇਸ ਵੇਲੇ ਤਾਂ ਕੋਈ ਏਡਾ ਵੱਡਾ ਕਤਲੋਗਾਰਦ ਜਾਂ ਮਾਰ ਮਰੀਏ ਵਾਲਾ ਮਾਹੌਲ ਨਹੀਂ, ਪਰ ਕਿਸੇ ਨਿੱਕੀ ਜਿਹੀ ਗੱਲ ਦੇ ਨਾਲ ਹੀ ਪਤਾ ਨਹੀਂ ਕਿੱਧਰ ਨੂੰ ਗੱਲ ਚਲੀ ਜਾਵੇ। ਤਾਂ ਉੱਥੇ ਜਿਹੜਾ ਸਿੱਖ ਭਾਈਚਾਰਾ ਵਸਦਾ ਉਹਦੇ ਸਰੋਕਾਰ ਜਿਹੜੇ ਨੇ ਉਹਦੇ ਪ੍ਰਤੀ ਚਿੰਤਤ ਹੋਣਾ ਸਾਡਾ ਸੁਭਾਵਕ ਆ। ਸੋ ਇਸ ਵੇਲੇ ਦੱਸਦੇ ਆ ਵੀ 200-250 ਜਿਹੜਾ ਸਿੱਖ ਆ ਉਹ ਕਾਬਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਿਆ ਤੇ 50-60 ਹਿੰਦੂ ਪਰਿਵਾਰ ਜਿਹੜੇ ਹਿੰਦੂ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ। ਸੋ ਜਿਹੜਾ ਇਹ 300-400 ਬੰਦਾ ਇਹਦਾ ਉੱਥੇ ਲੋਕਾਂ ਦਾ ਇਹਨਾਂ ਪ੍ਰਤੀ ਇੱਕ ਚਿੰਤਾ ਦਾ ਇਜ਼ਹਾਰ ਜਿਹੜਾ ਬਾਰ-ਬਾਰ ਸਾਹਮਣੇ ਆ ਰਿਹਾ ਸੀਗਾ। ਬੜਾ ਇਹਦੇ ਬਾਰੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਆਮ ਗੱਲਬਾਤ ਵਿੱਚ ਵੀ ਉੱਥੇ ਫਸੇ ਹੋਏ ਸਿੱਖਾਂ ਦਾ ਕੀ ਬਣੂ। ਤੋ ਸਿੱਖਾਂ ਦੇ ਬਾਰੇ ਇਹ ਚੰਗੀ ਗੱਲ ਜਿਹੜੀ ਹਾਂ ਪੱਕੀ ਹੁਣ ਸਾਹਮਣੇ ਆਈ ਹੈ, ਜਿਹਤੋਂ ਮਾੜਾ ਜਿਹਾ ਮਨ ਨੂੰ ਸਾਰਿਆਂ ਦੇ ਸਕੂਨ ਹੋਇਆ ਕਿ ਤਾਲਿਬਾਨਾਂ ਦੇ ਨੁਮਾਇੰਦੇ ਉਸ ਕਾਬਲ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਤੁਸੀਂ ਨਿਸ਼ਚਿੰਤ ਰਹੋ, ਤੁਹਾਡਾ ਕੋਈ ਕਿਸੇ ਕਿਸਮ ਦਾ ਨੁਕਸਾਨ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ। ਭਾਵੇਂ ਇਹ ਗੱਲ ਪੱਕੀ ਆ ਕਿ ਜਦੋਂ ਕੋਈ ਜੰਗੀ ਮਾਹੌਲ ਬਣ ਜਾਂਦਾ ਉਦੋਂ ਬੜਾ ਔਖਾ ਹੋ ਜਾਂਦਾ, ਔਰ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਬੜੇ ਵੱਡੇ ਅਰਥ ਨੇ। ਤੇ ਇੱਥੇ ਇਹ ਵੀ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਜਿਨ੍ਹਾਂ ਲੋਕਾਂ ਦੇ ਮਗਰ ਉਹਨਾਂ ਦੇ ਮੁਲਕ ਹੁੰਦੇ ਆ ਉਹਨਾਂ ਲਈ ਬੜਾ ਕੁਝ ਸੌਖਾ ਹੁੰਦਾ। ਸਾਡੇ ਵਰਗੇ ਲੋਕ, ਸਿੱਖ ਕੌਮ ਜਿਹਦੇ ਮਗਰ ਉਹਦਾ ਕੋਈ ਮੁਲਕ ਨਹੀਂ ਹੈ, ਸਾਨੂੰ ਤਾਂ ਹਰ ਵਾਰੀ ਬੜੀ ਔਖੀ ਸਥਿਤੀ ਵਿੱਚ ਦੀ ਲੰਘਣਾ ਪੈਂਦਾ ਜਦੋਂ ਵੀ ਸਾਰੇ ਸੰਸਾਰ ਵਿੱਚ ਕਿਸੇ ਮੁਲਕ ਦੇ ਵਿੱਚ ਵੀ ਸਿੱਖਾਂ ਦੇ ਹਿੱਤ ਦਾਅ ਤੇ ਲੱਗੇ ਹੁੰਦੇ ਆ ਤੇ ਅਸੀਂ ਉਸ ਇੰਡੀਅਨ ਸਿਸਟਮ ਦੇ ਮਥਾਜ ਹੁੰਨੇ ਆ, ਉਸ ਭਾਰਤੀ ਸਿਸਟਮ ਦੇ, ਉਸ ਭਾਰਤ ਸਰਕਾਰ ਦੇ ਮਥਾਜ ਹੁੰਨੇ ਆ ਜਿਹੜਾ ਸਾਡੀ ਹੋਂਦ ਹਸਤੀ ਦਾ ਵੈਰੀ ਬਣਿਆ ਹੋਇਆ। ਇਹ ਗੱਲ ਗਰੰਟੀ ਨਾਲ ਸਾਰੇ ਸੰਸਾਰ 'ਚ ਲੋਕਾਂ ਨੂੰ ਪਤਾ ਹੈ ਕਿ ਸਾਡੀ ਕੌਮ ਦਾ ਸਰਬਨਾਸ਼ ਕਰਨ ਦੇ ਲਈ, ਨਸਲਕੁਸ਼ੀ ਕਰਨ ਦੇ ਲਈ ਭਾਰਤੀ ਹਕੂਮਤੀ ਸਿਸਟਮ ਨੇ ਕੋਈ ਕਸਰ ਨਹੀਂ ਛੱਡੀ ਹੋਈ। ਤੇ ਹੁਣ ਜਦੋਂ ਵੀ ਕਿਤੇ ਸਾਰੇ ਸੰਸਾਰ ਵਿੱਚ ਸਾਡੇ ਧਰਮ ਦੇ ਮਸਲਿਆਂ 'ਚ ਜਾਂ ਸਾਡੀ ਹੋਂਦ ਹਸਤੀ ਉੱਤੇ ਜਾਂ ਸਾਡੇ
ਸਿੱਖ ਫਲਸਫੇ ਉੱਤੇ, ਸਿੱਖ ਵਿਚਾਰਧਾਰਾ ਉੱਤੇ ਕੋਈ ਸਵਾਲੀਆ ਨਿਸ਼ਾਨ ਲੱਗਦਾ ਜਾਂ ਕੋਈ ਸਮੱਸਿਆ ਖੜੀ ਹੁੰਦੀ ਆ, ਉਦੋਂ ਸਾਡੇ ਲਈ ਬੜਾ ਔਖਾ ਹੋ ਜਾਂਦਾ, ਕਿਉਂਕਿ ਜਿਹੜਾ ਭਾਰਤੀ ਹਕੂਮਤੀ ਸਿਸਟਮ ਆ ਉਹਦੇ ਤੋਂ ਸਾਨੂੰ ਸਦਾ ਹੀ ਇਹ ਖਦਸ਼ਾ ਰਹਿੰਦਾ ਕਿ ਪਤਾ ਨਹੀਂ ਇਹ ਕੀ ਕਰ ਦੇਣਗੇ। ਇੱਥੋਂ ਤੱਕ ਲੋਕਾਂ 'ਚ ਖਦਸ਼ੇ ਨੇ ਕਿ ਸਾਨੂੰ ਤਾਲਿਬਾਨ ਤੋਂ ਤਾਂ ਕੋਈ ਤਰ੍ਹਾਂ ਕੋਈ ਘੱਟ ਵਾ ਵੀ ਉਹ ਕੋਈ ਸਾਡਾ ਨੁਕਸਾਨ ਕਰਨਗੇ। ਇਹ ਨਾ ਹੋਵੇ ਕਿ ਇੰਡੀਅਨ ਏਜੰਸੀਆਂ ਕੋਈ ਇਹੋ ਜਿਹਾ ਆਪਰੇਸ਼ਨ ਕਰ ਦੇਣ ਜਿਹਦੇ ਤਹਿਤ ਸਾਡੀ ਕੌਮ ਦਾ ਉੱਥੇ ਨੁਕਸਾਨ ਹੋ ਜਾਏ, ਕਿਉਂਕਿ ਇਹ ਗੱਲ ਭਾਰਤ ਸਰਕਾਰ ਨੂੰ ਜਾਂ ਹਿੰਦੂ ਕੱਟੜਵਾਦ ਨੂੰ ਬੜੀ ਚਾਹੀਦੀ ਆ ਕਿ ਸਿੱਖਾਂ ਅਤੇ ਸਾਰੇ ਸੰਸਾਰ ਦੇ ਮੁਸਲਮਾਨਾਂ ਦੇ ਵਿੱਚ ਟਕਰਾਅ ਬਣਿਆ ਹੋਵੇ, ਇੱਕ ਦੂਜੇ ਦੇ ਖਿਲਾਫ ਗਰਜੀ ਵਾਲੀ ਗੱਲ ਹੋਵੇ। ਜਦੋਂ ਅਮਰੀਕਨ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੇ ਇੰਡੀਆ ਆਉਣਾ ਸੀ 1999 ਦੇ ਦੌਰ ਦੇ ਵਿੱਚ, ਤਾਂ ਉਦੋਂ ਆਪਾਂ ਨੂੰ ਸਾਰਿਆਂ ਨੂੰ ਚੇਤਾ ਕਿ ਕਿਸ ਤਰੀਕੇ ਦੇ ਨਾਲ ਕਸ਼ਮੀਰ ਦੇ ਛੱਤੀ ਸਿੰਘਪੁਰਾ ਜਾਂ ਚਿੱਠੀ ਸਿੰਘਪੁਰਾ ਵੀ ਕਹਿ ਦਿੰਦੇ ਆ ਲੋਕ, ਉੱਥੇ ਕਿੱਡਾ ਵੱਡਾ ਕਤਲੇਆਮ ਜਿਹੜਾ ਸੀ ਉਹ ਭਾਰਤੀ ਖੁਫੀਆ ਏਜੰਸੀਆਂ ਨੇ ਇੱਕ ਇਹੋ ਜਿਹੀ ਸਾਜ਼ਿਸ਼ ਦੇ ਤਹਿਤ ਕਰਾਇਆ ਜਿਹਦਾ ਮੁੱਖ ਨਿਸ਼ਾਨਾ ਇਹੀ ਸੀਗਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੇ ਵਿਚਾਲੇ ਦਫੇੜ ਵਧੇ, ਨਫ਼ਰਤ ਵਧੇ, ਇੱਕ ਦੂਜੇ ਨਾਲ ਪਾਟੋ ਧਾੜ ਵਧੇ ਤੇ ਇਹ ਆਪਸੀ ਕਲੈਸ਼ ਵਿੱਚ ਉਲਝ ਜਾਣ। ਇਸ ਏਜੰਡੇ ਨੂੰ ਮੁੱਖ ਰੱਖ ਕੇ ਇਹੋ ਜਿਹੀਆਂ ਹੋਰ ਬੜੀਆਂ ਸਾਜ਼ਿਸ਼ਾਂ, ਵਿਉਂਤਬੰਦੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਰਹੀਆਂ ਨੇ। ਬਹੁਤ ਸਾਰੀਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ, ਬਹੁਤ ਸਾਰੀਆਂ ਸਾਡੇ ਸਾਹਮਣੇ ਨਹੀਂ ਵੀ ਆਉਂਦੀਆਂ, ਕਈ ਚੀਜ਼ਾਂ ਸਮਾਂ ਪਾ ਕੇ ਸਮਝ ਆਉਂਦੀਆਂ ਨੇ। ਇਵੇਂ ਦੀ ਹੋਈ ਇਹ ਗੱਲ ਸੀਗੀ ਕਿ ਲੰਮਾ ਅਰਸਾ ਲੋਕ ਜਿਹੜੇ ਆ ਉਹ ਇਹ ਸਮਝਦੇ ਰਹੇ ਵੀ ਸ਼ਾਇਦ ਕੋਈ ਇਹੋ ਜਿਹੀ ਘਟਨਾ ਹੈ ਕਿ ਕਸ਼ਮੀਰੀ ਮੁਜਾਹਿਦੀਨ ਜਿਹੜੇ ਨੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ। ਪਰ ਜਦੋਂ ਇਹ ਗੱਲ ਖੁੱਲੀ ਤੇ ਜਦੋਂ ਇਹ ਗੱਲ ਦੇ ਚਰਚੇ ਸਬੂਤਾਂ ਨਾਲ ਬਾਹਰ ਆਉਣ ਲੱਗੇ ਤੇ ਇਹਨਾਂ ਨੇ ਤਾਂ ਐਵੇਂ ਹੋਰ ਹੀ ਫੜ ਕੇ ਬੇਦੋਸ਼ੇ ਬੰਦੇ ਮਾਰ ਕੇ ਕਹਿਤਾ ਹੈਗਾ ਕਿ ਅਸੀਂ ਜੀ ਉਹ ਬੰਦੇ ਵੀ ਮਾਰ ਦਿੱਤੇ ਆ, ਹਕੀਕਤ ਵਿੱਚ ਇਹ ਇੰਡੀਅਨ ਏਜੰਸੀਆਂ ਦਾ ਆਪਰੇਸ਼ਨ ਆ ਚਿੱਠੀ ਸਿੰਘਪੁਰੇ ਵਾਲਾ। ਤਾਂ ਲੋਕ ਜਿਹੜੇ ਸੀ ਉਹ ਹੱਕੇ ਬੱਕੇ ਰਹਿ ਗਏ। ਪਰ ਇਸ ਗੱਲ ਦੇ ਨਾਲ ਹੁਣ ਜਦੋਂ ਵੀ ਕਿਤੇ ਮੰਦਭਾਗੀ ਘਟਨਾ ਵਾਪਰਦੀ ਆ ਤਾਂ ਲੋਕ ਪਹਿਲਾਂ ਇਹ ਸੋਚਦੇ ਆ ਕਿ ਇਹਦੇ ਪਿੱਛੇ ਕਿਤੇ ਇੰਡੀਅਨ ਏਜੰਸੀਆਂ ਦਾ ਹੱਥ ਨਾ ਹੋਵੇ। ਸੋ ਅੱਜ ਜਦੋਂ ਕਿ ਕਸ਼ਮੀਰ ਤੋਂ ਜਾਂ ਭਾਰਤ ਦੇ ਹੋਰ ਹਿੱਸਿਆਂ ਤੋਂ ਇਹੋ ਜਿਹੀਆਂ ਖਬਰਾਂ ਹੁਣ ਨਹੀਂ ਆ ਰਹੀਆਂ, ਤਾਂ ਜਦੋਂ ਹੁਣ ਤਾਲਿਬਾਨ ਅਤੇ ਅਫਗਾਨਿਸਤਾਨ ਦੇ ਉਸ ਜੰਗੀ ਮਾਹੌਲ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਦੇ ਸਰੋਕਾਰ ਜਿਹੜੇ ਨੇ ਉਹ ਬੜੇ ਸੰਵੇਦਨਸ਼ੀਲ ਨੇ, ਉਹ ਇਹ ਕੋਈ ਵੱਡੀ ਗੱਲ ਨਹੀਂ ਕਿ ਕੋਈ ਇਹੋ ਜਿਹਾ ਘਟਨਾਕ੍ਰਮ ਇੰਡੀਅਨ ਏਜੰਸੀਆਂ ਅੱਜ ਵੀ ਵਿਉਂਤਣ ਦੀ ਕੋਸ਼ਿਸ਼ ਕਰਨ ਕਿ ਜੇ ਥੋੜੇ ਬਹੁਤੇ ਹਿੰਦੂ ਜਾਂ ਥੋੜੇ ਬਹੁਤੇ ਸਿੱਖ ਅਫਗਾਨਿਸਤਾਨ ਦੇ ਵਿੱਚ ਇਸ ਤਰੀਕੇ ਨਾਲ ਕਤਲ ਕਰ ਦਿੱਤੇ ਜਾਣ ਕਿ ਮੁਸਲਮਾਨਾਂ ਤੇ ਤਾਲਿਬਾਨਾਂ ਦੇ ਖਿਲਾਫ ਸਾਰੇ ਭਾਰਤੀਆਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਰੋਹ ਵਧੇ, ਵਿਰੋਧ ਵਧੇ, ਨਫ਼ਰਤ ਵਧੇ, ਕੜੱਤਣ ਵਧੇ, ਤਾਂ ਇਹ ਸੌਦਾ ਉਹਨਾਂ ਨੇ ਕਹਿਣਾ ਕਿ ਸਾਡੇ ਲਈ ਕੋਈ ਬੜਾ ਮਾੜਾ ਨਹੀਂ ਹੈਗਾ, ਹਿੰਦੂਆਂ ਦੀ ਬਲੀ ਵੀ ਦਿੱਤੀ ਜਾ ਸਕਦੀ। ਸੋ ਜਿੱਥੇ ਸਾਨੂੰ ਪਹਿਲਾਂ ਤਾਲਿਬਾਨ ਤੋਂ ਖਦਸ਼ੇ, ਖਤਰੇ ਮਹਿਸੂਸ ਹੁੰਦੇ ਸੀਗੇ ਸਿੱਖ ਸਰੋਕਾਰ ਨੂੰ, ਉੱਥੇ ਹੁਣ ਇਹ ਚੀਜ਼ ਵੀ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਜੇ ਕੋਈ ਘਟਨਾ ਵਾਪਰੇ ਤਾਂ ਠਾਹ ਦੇਣੇ, ਇਹ ਕਹਿਣ ਦੀ ਗੱਲ ਨਹੀਂ ਹੈਗੀ ਕਿ ਜੀ ਇਹ ਤਾਂ ਫਲਾਨਿਆਂ ਨੇ ਕਰਤਾ ਹੈ, ਜਾਂ ਉਹਦੇ ਪਹਿਲੇ ਇਹਦੇ ਸਾਰੇ ਪੱਖ ਸੋਚ ਵਿਚਾਰ ਕੇ ਕਿ ਇਹਦਾ ਫਾਇਦਾ ਨੁਕਸਾਨ ਕਿਹਨੂੰ ਆ, ਉਹ ਚੀਜ਼ ਕਰਨੀ ਚਾਹੀਦੀ। ਤੇ ਜੇਕਰ ਆਪਾਂ ਅਫਗਾਨਿਸਤਾਨ ਦੇ ਹਾਲਾਤ ਉੱਤੇ ਕੋਈ ਗੱਲ ਕਰਨੀ ਚਾਹੀਏ ਤਾਂ ਇਹ ਗੱਲ ਗਰੰਟੀ ਨਾਲ ਕਹਿਣੀ ਕਿ ਜੋ ਹਾਲਾਤ ਅੱਜ ਨੇ ਉਹ ਸਦਾ ਰਹਿਣਗੇ, ਇਹ ਬੜੀ ਮੁਸ਼ਕਲ ਗੱਲ ਹੈ। ਪਿਛਲੇ 40-50 ਸਾਲ ਦੇ ਦੌਰ ਦੇ ਵਿੱਚ ਹੀ ਬੜਾ ਕੁਝ ਹੋ ਚੁੱਕਿਆ। ਪਤਾ ਨਹੀਂ ਅਫਗਾਨਿਸਤਾਨ ਦੀ ਧਰਤੀ ਨੂੰ ਇਹੋ ਜਿਹੀ ਮਾਰ ਵਗੀ ਹੈ ਕਿ ਉੱਥੇ 4 ਦਿਨ ਕੀ ਚਾਂਦਨੀ, ਫਿਰ ਅੰਧੇਰੀ ਰਾਤ ਵਾਲਾ ਸਿਸਟਮ ਹੀ ਚੱਲਦਾ। ਕਦੇ ਕੋਈ ਧਿਰ ਕਾਬਜ ਹੁੰਦੀ ਹੈ, ਕਦੇ ਕੋਈ ਧਿਰ ਕਾਬਜ ਹੁੰਦੀ ਹੈ। ਨਿਤ ਨਵਾਂ ਹੁਕਮਰਾਨ ਜਿਹੜਾ ਹੈ ਉੱਥੇ ਲੋਕਾਂ ਦੇ ਉੱਤੇ ਹਾਕਮ ਹੋਣ ਦਾ ਦਾਅਵਾ ਕਰਦਾ, ਨਿਤ ਨਵੀਂ ਧਿਰ ਸਾਹਮਣੇ ਆਉਂਦੀ ਹੈ ਤੇ ਥੋੜੇ ਅਰਸੇ ਬਾਅਦ ਹੀ ਉਹਦੀ ਥਾਂ ਤੇ ਕੋਈ ਹੋਰ ਨਵੀਂ ਧਿਰ ਆ ਜਾਂਦੀ ਆ ਤੇ ਕੋਈ ਉਹਨੂੰ ਲਾ ਕੇ ਫਿਰ ਹੋਰ ਧਿਰ ਆ ਜਾਂਦੀ ਆ। ਆ ਸਾਡੇ ਸਾਹਮਣੇ ਕੱਲ ਦੀਆਂ ਗੱਲਾਂ ਨੇ, ਜਦੋਂ ਅਸ਼ਰਫ ਗਨੀ ਲੋਨ ਵਰਗਿਆਂ ਨੂੰ ਜਾਂ ਕਰਜ਼ਈ ਵਰਗਿਆਂ ਨੂੰ
ਇਹ ਸਾਰਾ ਕੁਝ ਮਿਲਿਆ। ਪਰ ਅੱਜ ਜੇ ਤਾਲਿਬਾਨ ਦੀ ਚੜ੍ਹਾਈ ਆ, ਅੱਜ ਜੇਕਰ ਤਾਲਿਬਾਨ ਉੱਥੇ ਰਾਸ਼ਟਰਪਤੀ ਬਣਾਉਣ ਦੀਆਂ ਗੱਲਾਂ ਕਰ ਰਹੇ ਆ, ਜਾਂ ਉੱਥੇ ਤਾਲਿਬਾਨਾਂ ਦਾ ਰਾਜ ਪ੍ਰਬੰਧ ਆਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਇਸਲਾਮਿਕ ਰਾਜ ਕਹਿੰਦੇ ਅਸੀਂ ਲੈ ਆਉਣਾ, ਤਾਂ ਇਹ ਕੋਈ ਪੱਕੀ ਗੱਲ ਨਹੀਂ। ਕੱਲ ਕਲਾ ਨੂੰ ਇਹਨਾਂ ਦੀ ਥਾਂ ਤੇ ਕੋਈ ਨਵਾਂ ਘਟਨਾਕ੍ਰਮ ਵਾਪਰ ਸਕਦਾ। ਪਰ ਜੇਕਰ ਅੱਜ ਦੇ ਦੌਰ ਤੇ ਨਜ਼ਰ ਮਾਰੀਏ ਤਾਂ ਇਹ ਉਹੀ ਤਾਲਿਬਾਨ ਜਿਨ੍ਹਾਂ ਨੂੰ 20 ਸਾਲ ਪਹਿਲਾਂ ਅਮਰੀਕਾ ਨੇ ਬੁਰੀ ਤਰ੍ਹਾਂ ਖਦੇੜਿਆ ਸੀ, ਤੇ ਇਸ ਧਰਤੀ ਉੱਤੇ 9/11 ਦੇ ਲਾਦੇਨ ਵਾਲੇ ਅਟੈਕ ਤੋਂ ਬਾਅਦ ਵਿੱਚ ਜੋ ਕੁਝ ਵਾਪਰਿਆ ਉਹ ਦੇਖ ਕੇ ਅੱਜ ਅਚੰਭਾ ਜਿਹਾ ਲੱਗਦਾ ਕਿ ਜਿੰਨਾ ਭਾਰੀ ਅਮਰੀਕਾ ਨੇ ਇਹਨਾਂ ਦਾ ਨੁਕਸਾਨ ਕੀਤਾ, ਤੇ ਜਿਸ ਤਰੀਕੇ ਨਾਲ ਇਹ ਲੋਕ ਦੁਬਾਰਾ ਮੁੜ ਪੈਰਾਂ ਸਿਰ ਹੋ ਕੇ ਅੱਜ ਏਡੀ ਵੱਡੀ ਤਾਕਤ ਬਣ ਗਏ ਕਿ ਵੱਡੀਆਂ ਵੱਡੀਆਂ ਜਿਹੜੀਆਂ ਸੁਪਰ ਪਾਵਰਸ ਕਹਾਉਂਦੀਆਂ ਸੰਸਾਰ ਦੀਆਂ, ਉਹਨਾਂ ਦੇ ਸਾਹਮਣੇ ਕੁਝ ਦਿਨਾਂ ਦੇ ਵਿੱਚ ਹੀ, ਹਫ਼ਤੇ ਦੇ ਅੰਦਰ ਅੰਦਰ ਹੀ ਸਾਰੇ ਅਫਗਾਨਿਸਤਾਨ ਦੇ ਉੱਤੇ ਅਗਲਿਆਂ ਦਾ ਸਿੱਕਾ ਚੱਲ ਗਿਆ। ਤੋ ਇਹ ਚੀਜ਼, ਇਹ ਘਟਨਾਕ੍ਰਮ ਜਦੋਂ ਅਸੀਂ ਵਾਪਰਦਾ ਦੇਖਦੇ ਹਾਂ, ਉਦੋਂ ਸਾਡੀ ਕੌਮ ਦੇ ਅੰਦਰ ਕਈ ਤਰ੍ਹਾਂ ਦੇ ਖਿਆਲਾਤ ਜਿਹੜੇ ਆ ਮੱਲੋ ਮੱਲੀ ਪੈਦਾ ਹੁੰਦੇ ਆ। ਖਾਸ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਪਿਛਲੇ ਲੰਮੇ ਅਰਸੇ ਤੋਂ ਕੌਮ ਦੇ ਵਿੱਚ ਚੱਲ ਰਹੀ ਆ, ਤਾਂ ਅੱਜ ਤਾਲਿਬਾਨ ਦੇ ਇਸ ਉਭਾਰ ਨੇ, ਉਹਨਾਂ ਦੀ ਜਿਹੜੀ ਹਕੂਮਤ ਕਾਇਮ ਹੋਣ ਦੇ ਇਸ ਸਮੁੱਚੇ ਘਟਨਾਕ੍ਰਮ ਨੇ ਮੱਲੋ ਮੱਲੀ ਕੌਮ ਦੇ ਮਨਾਂ ਦੇ ਵਿੱਚ ਇਹ ਗੱਲ ਜਿਹੜੀ ਆ ਪੈਦਾ ਕੀਤੀ ਆ, ਉਭਾਰੀ ਆ ਕਿ ਕਦੇ ਨਾ ਕਦੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਵੀ ਦਿਨ ਫਿਰਨਗੇ, ਸਾਡਾ ਵੀ ਰਾਜ ਭਾਗ ਜਿਹੜਾ ਹੈਗਾ ਉਹ ਕਾਇਮ ਹੋਵੇਗਾ। ਦੂਜੀ ਜਿਹੜੀ ਗੱਲ ਇਹਦੇ ਨਾਲ ਜੁੜਨੀ ਆ ਉਹ ਇਹ ਆ ਕਿ ਪਿਛਲੇ 15-20 ਸਾਲ ਤੋਂ ਸਾਡੀ ਕੌਮ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਬੜੇ ਸਰਗਰਮ ਨੇ ਜਿਹੜੇ ਕਹਿੰਦੇ ਆ ਜੀ ਹਥਿਆਰਾਂ ਵਾਲਾ ਜ਼ਮਾਨਾ ਚਲੇ ਗਿਆ, ਹਥਿਆਰਾਂ ਦੀ ਗੱਲ ਨਾ ਕਰੋ, ਹੁਣ ਤਾਂ ਵਿਚਾਰਾਂ ਦਾ ਜ਼ਮਾਨਾ ਵਾ। ਤੇ ਜਦੋਂ ਵੀ ਕੋਈ ਇਹੋ ਜਿਹਾ ਘਟਨਾਕ੍ਰਮ ਵਾਪਰਦਾ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਕੌਮ ਦੇ ਅੰਦਰ ਖਾਲਿਸਤਾਨੀ ਉਭਾਰ ਹੋ ਸਕਦਾ, ਉਸੇ ਵੇਲੇ ਇਹ ਜਿਹੜੇ ਸਾਡੀ ਕੌਮ ਦੇ ਕੁਝ ਪ੍ਰਚਾਰਕ ਟਾਈਪ ਲੋਕ ਨੇ ਇਹ ਹੱਲਾ ਗੁੱਲਾ ਜਿਹਾ ਮਚਾ ਦਿੰਦੇ ਆ ਕਿ ਦੇਖਿਓ ਕਿਤੇ ਹਥਿਆਰਬੰਦ ਸੰਘਰਸ਼ ਨਾ ਸ਼ੁਰੂ ਹੋ ਜੇ, ਦੇਖਿਓ ਕਿਤੇ ਗਰਮ ਖਿਆਲੀ ਬੰਦੇ ਐਂ ਕਰ ਦੇਣਗੇ, ਦੇਖਿਓ ਖਾਲਿਸਤਾਨੀ ਆਹ ਨਾ ਹੋ ਜੇ, ਉਹ ਨਾ ਹੋ ਜੇ, ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਇਹ ਤਾਂ ਜੀ ਹਿੰਦੂ ਸਿੱਖ ਏਕਤਾ ਦੇ ਵੈਰੀ ਨੇ। ਕਹਿਣ ਤੋਂ ਭਾਵ ਇਹ ਕਿ ਇੱਕ ਪਾਸੇ ਸਾਰੇ ਸੰਸਾਰ ਦੇ ਵਿੱਚ ਹਰੇਕ ਕੌਮ ਨੇ ਆਪੋ ਆਪਦੀ ਕੌਮ ਦੇ ਉਹਨਾਂ ਜੁਝਾਰੂਆਂ ਦੀ ਹਮਾਇਤ ਕਰਨੀ ਸ਼ੁਰੂ ਕੀਤੀ ਹੋਈ ਆ ਜਿਹੜੇ ਕੌਮੀ ਘਰ ਬਣਾਉਣ ਲਈ, ਉਸ ਕੌਮ ਦਾ ਕੌਮੀ ਘਰ ਬਣਾਉਣ ਲਈ ਸਰਗਰਮ ਨੇ। ਜਿਵੇਂ ਆਪਾਂ ਤਾਲਿਬਾਨ ਨੂੰ ਦੇਖ ਰਹੇ ਆ, ਪੂਰੀ ਮੁਕੰਮਲ ਹਮਾਇਤ ਜਿਹੜੀ ਆ ਉਹਨਾਂ ਨੂੰ ਮਿਲੀ ਹੋਈ ਆ, ਜਿਸ ਕਰਕੇ ਉਹ ਕਿਤੇ ਵੀ ਕਿਤੇ ਪਹੁੰਚ ਗਈ। ਪਰ ਸਾਡੀ ਕੌਮ ਦੇ ਅੰਦਰ ਇਹੋ ਜਿਹੇ ਲੋਕ ਜਿਹੜੇ ਇੱਕ ਤਾਂ ਗੁਰੂ ਦੇ ਸੁਭਾਅ ਦੇ ਉਲਟ ਨੇ, ਕਿਉਂਕਿ ਦਸ਼ਮੇਸ਼ ਪਾਤਸ਼ਾਹ ਦੇ ਹੁਕਮ ਨੇ ਜਾਂ 6ਵੇਂ ਪਾਤਸ਼ਾਹ ਦੇ ਹੁਕਮਨਾਮੇ ਨੇ ਕਿ ਹਥਿਆਰ ਸ਼ਸਤਰ ਜਿਹੜੇ ਨੇ ਉਹ ਵਧੀਆ ਤੋਂ ਵਧੀਆ ਰੱਖਣੇ ਆ। ਉਹ ਇੱਕ ਪਾਸੇ ਤਾਂ ਜਦੋਂ ਇਹ ਕਿਹਾ ਜਾਂਦਾ ਕਿ ਹਥਿਆਰਾਂ ਦਾ ਜ਼ਮਾਨਾ ਹੀ ਨਹੀਂ ਜੀ, ਵਿਚਾਰ ਦੀ ਗੱਲ ਆ ਜੀ, ਜਦੋਂ ਕਿ ਗੁਰੂ ਘਰ ਦੇ ਵਿੱਚ ਸ਼ਸਤਰ ਅਤੇ ਸ਼ਾਸਤਰ ਦੋਨਾਂ ਦਾ ਹੀ ਮੀਰੀ ਅਤੇ ਪੀਰੀ ਦਾ ਸਿਧਾਂਤ ਆ, ਧਰਮ ਅਤੇ ਰਾਜਨੀਤੀ, ਮੀਰੀ ਤੇ ਪੀਰੀ। ਇਹ ਸਾਰੀ ਗੱਲਬਾਤ ਦੀ ਥਾਂ ਕੇਵਲ ਇਹ ਕਹਿਣਾ ਕਿ ਨਹੀਂ ਜੀ ਆਪਾਂ ਤਰਕਾਂ ਨਾਲ ਗੱਲ ਕਰਾਂਗੇ, ਦਲੀਲ ਨਾਲ ਗੱਲ ਕਰਾਂਗੇ। ਅੱਜ ਲੋਕ ਮਖੌਲਾਂ ਕਰਦੇ ਆ ਵੀ ਜਿਹੜੇ ਕਹਿੰਦੇ ਆ ਵੀ ਸਿੱਖਾਂ ਨੂੰ ਵੀ ਤਰਕ ਦਾ ਹੀ ਰਾਹ ਫੜੋ, ਮਜ਼ਾਕ ਕਰਦੇ ਆ ਉਹਨਾਂ ਨੂੰ ਲੋਕ ਕਿ ਤਰਕ ਦੇ ਦਲੀਲ ਵਾਲਿਓ। ਆ ਜਿਹੜੇ ਤਾਲਿਬਾਨ ਨੇ ਉਹਨਾਂ ਦਾ ਲੀੜਾ ਕੱਪੜਾ ਪਹਿਰਾਵਾ ਦੇਖੋ, ਉਹਨਾਂ ਦੇ ਪਹਿਰਾਵੇ ਨੂੰ, ਉਹਨਾਂ ਦੇ ਜਿਹੜੇ ਗੱਡੀਆਂ ਮੋਟਰਾਂ ਉਹਨਾਂ ਨੂੰ ਛੱਡੋ, ਤੁਸੀਂ ਉਹਨਾਂ ਦਾ ਸ਼ਸਤਰ ਹਥਿਆਰ ਦੇਖੋ, ਹਰੇਕ ਕੋਲੇ ਵਧੀਆ ਤੋਂ ਵਧੀਆ ਰੱਖਿਆ ਹੋਇਆ। ਸੋ ਉਹਨਾਂ ਨੇ ਸ਼ਾਸਤਰਾਂ ਦੇ ਨਾਲ, ਹਥਿਆਰਾਂ ਦੇ ਨਾਲ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਤੇ ਹੋਰ ਸਾਰੇ ਸੰਸਾਰ ਦੇ ਸਾਹਮਣੇ ਇਹ ਗੱਲ ਪਿਛਲੇ 20 ਸਾਲ ਤੋਂ ਹਰ ਤਰ੍ਹਾਂ ਦਾ ਵਿਰੋਧ, ਹਰ ਤਰ੍ਹਾਂ ਦੀ ਵਧੀਕੀ, ਹਰ ਤਰੀਕੇ ਦਾ ਤਸ਼ੱਦਦ, ਜ਼ੁਲਮ ਇਹ ਝੱਲਿਆ। ਤੇ ਉਹਨਾਂ ਨੇ ਇਹ ਗੱਲ ਰੱਖੀ ਕਿ ਅਸੀਂ ਹਥਿਆਰ ਨਹੀਂ ਤਿਆਗਣੇ, ਗੁਲਾਮੀ ਨਹੀਂ ਕਬੂਲ ਕਰਨੀ,
ਆਪਦੇ ਸਿਧਾਂਤ ਉੱਤੇ ਪਹਿਰਾ ਦੇਣਾ ਹੈ। ਉਹਨਾਂ ਦਾ ਸਿਧਾਂਤ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ, ਉਹਨਾਂ ਦੀ ਗੱਲ ਕਿਸੇ ਨੂੰ ਜਚੇ ਨਾ ਜਚੇ, ਉਹਦੇ ਉੱਤੇ ਵੱਖਰੇ ਤੌਰ ਤੇ ਤਬਸਰੇ ਹੋ ਸਕਦੇ ਆ ਕਿ ਜੀ ਉਹ ਇਸਲਾਮਿਕ ਪਰੰਪਰਾ ਅਨੁਸਾਰ ਚਾਹੁੰਦੇ ਆ ਵੀ ਆਹ ਨਾ ਹੋਵੇ, ਆਹ ਨਾ ਹੋਵੇ। ਖਾਸ ਤੌਰ ਦੇ ਉੱਤੇ ਪੱਛਮੀ ਭਾਈਚਾਰੇ ਦੇ ਵਿੱਚ, ਪੱਛਮੀ ਜਗਤ ਦੇ ਵਿੱਚ ਤੇ ਭਾਰਤ ਦੇ ਮੀਡੀਆ ਵਿੱਚ ਇਹ ਬੜਾ ਪ੍ਰਚਾਰਿਆ ਜਾ ਰਿਹਾ ਕਿ ਤਾਲਿਬਾਨ ਜਿਹੜੇ ਆ ਉਹ ਬੱਚਿਆਂ ਦੇ ਉੱਤੇ, ਖਾਸ ਤੌਰ ਤੇ ਬੀਬੀਆਂ ਤੇ ਔਰਤਾਂ ਉੱਤੇ ਬਹੁਤ ਸਖਤ ਪਾਬੰਦੀਆਂ ਲਾਉਂਦੇ ਆ। ਤੇ ਖਾਸ ਤੌਰ ਤੇ ਅਗਲੀ ਗੱਲ ਕਹਿੰਦੇ ਆ ਵੀ ਜੀ ਉਹਨਾਂ ਦੀ ਜਿਹੜੀ ਸ਼ਰ੍ਹਾ ਉਹਦੇ ਜਿਹੜੇ ਨਿਯਮ ਨੇ ਉਹ ਬੜੇ ਸਖਤ ਨੇ ਤੇ ਉਹਨਾਂ ਨੂੰ ਲਾਗੂ ਕਰਕੇ ਇਹ ਤਾਲਿਬਾਨ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੰਦੇ ਆ। ਇਹਦੇ ਉੱਤੇ ਚਰਚਾ ਕੀਤੀ ਜਾ ਸਕਦੀ ਆ। ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਜਿਹੜੇ ਤਾਲਿਬਾਨ ਨੇ ਇਹ ਗੱਲਾਂ ਕੀਤੀਆਂ ਕਰਾਈਆਂ ਸੀ 20 ਸਾਲ 25 ਸਾਲ ਪਹਿਲਾਂ, ਅੱਜ ਦਾ ਤਾਲਿਬਾਨ ਉਹਨਾਂ ਨਾਲੋਂ ਵੱਖਰਾ ਹੈ। ਹੋ ਸਕਦਾ ਬੀਤੇ ਸਮੇਂ ਦੇ ਵਾਂਗ ਉਹ ਸਾਰਾ ਕੁਝ ਨਾ ਕਰਨ ਜਿਹਦੀ ਕਰਕੇ ਭਾਈਚਾਰਾ ਉਹਨਾਂ ਨਾਲੋਂ ਟੁੱਟ ਗਿਆ ਸੀ, ਲੋਕ ਉਹਨਾਂ ਨੂੰ ਪਰੇਸ਼ਾਨ ਹੋ ਗਏ ਸੀ ਉਹਨਾਂ ਤੋਂ। ਅੱਜ ਦੇ ਘਟਨਾਕ੍ਰਮ ਦੇ ਵਿੱਚ ਕਾਬਲ ਦੇ ਜਿਹੜਾ ਹਵਾਈ ਅੱਡਾ, ਉੱਥੋਂ ਜਿਸ ਤਰੀਕੇ ਨਾਲ ਲੋਕ ਨਿਕਲਣ ਦੇ ਲਈ ਯਤਨਸ਼ੀਲ ਨੇ, ਉਹਦੀ ਵਿਆਖਿਆ ਜਿਹੜੀ ਆ ਭਾਰਤੀ ਟੈਲੀਵਿਜ਼ਨ ਚੈਨਲਾਂ ਨੇ ਇਹੀ ਕਰਨੀ ਸ਼ੁਰੂ ਕੀਤੀ ਹੋਈ ਆ ਕਿ ਲੋਕ ਜੀ ਬੜੇ ਦੁਖੀ ਨੇ, ਬੜੇ ਡਰੇ ਹੋਏ ਨੇ, ਕਿਉਂਕਿ ਤਾਲਿਬਾਨਾਂ ਨੇ ਪਿਛਲੇ ਦੌਰ 'ਚ ਬਹੁਤ ਜ਼ੁਲਮ ਕੀਤੇ ਸੀ। ਇਸ ਕਰਕੇ ਇਹ ਲੋਕ ਜਿਹੜੇ ਆ ਉੱਥੋਂ ਨਿਕਲਣਾ ਚਾਹੁੰਦੇ ਆ। ਪਰ ਇੱਕ ਗੱਲ ਇੱਥੇ ਇਹ ਹੈ ਕਿ ਜਿਹੜਾ ਪਿਛਲੇ ਹਫ਼ਤੇ ਤੋਂ ਚੱਲ ਰਿਹਾ ਸਾਰਾ ਘਟਨਾਕ੍ਰਮ, ਇਹਦੇ ਵਿੱਚ ਕਿਤੇ ਲਾਸ਼ਾਂ ਦੇ ਢੇਰ ਨਹੀਂ ਲੱਗੇ, ਕਿਤੇ ਵੀ ਬਹੁਤ ਭਾਰੀ ਗੋਲਾਬਾਰੀ, ਕਤਲੋਗਾਰਦ ਮੁਕਾਬਲੇ ਜਾਂ ਹਥਿਆਰ ਦਾ ਜਿਹੜਾ ਖੜਕਾ ਦੜਕਾ ਉਹ ਨਹੀਂ ਹੋਇਆ। ਸਿੱਧੇ ਤੌਰ ਦੇ ਉੱਤੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਦਾ ਕਬਜ਼ਾ ਹੋਣ ਦੀਆਂ ਖਬਰਾਂ ਜਿਹੜੀਆਂ ਮਿਲੀਆਂ ਨੇ। ਸੋ ਹੋ ਸਕਦਾ ਅੱਜ ਦੇ ਤਾਲਿਬਾਨ ਉਹ ਗੜਬੜਾ ਨਾ ਕਰਨ, ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਭਰੋਸਾ ਦਿਵਾਉਣ ਲਈ ਪਹੁੰਚੇ ਆ ਕਿ ਇੱਥੇ ਤੁਹਾਡੇ ਹਿੱਤਾਂ ਨੂੰ ਕੋਈ ਖਤਰਾ ਨਹੀਂ ਹੋਏਗਾ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਇੰਡੀਆ ਬਾਰੇ ਕਿਹਾ ਕਿ ਜੇਕਰ ਸਾਡੇ ਮਾਮਲੇ 'ਚ ਦਖਲ ਨਹੀਂ ਕਰਨਗੇ ਪੁੱਠੇ ਸਿੱਧੇ ਤਰੀਕੇ ਨਾਲ, ਤਾਂ ਇਹਦਾ ਇੰਡੀਆ ਨੇ ਦੇਖਣਾ ਵਾ ਕਿ ਉਹਨਾਂ ਨੇ ਦੋਸਤ ਬਣਨਾ ਕਿ ਦੁਸ਼ਮਣ ਬਣਨਾ। ਇਵੇਂ ਹੀ ਉਹਨਾਂ ਨੇ ਬੀਬੀਆਂ ਬਾਰੇ, ਬੱਚਿਆਂ ਬਾਰੇ ਜਾਂ ਸ਼ਰ੍ਹਾ ਬਾਰੇ ਜਾਂ ਹੋਰ ਸਾਰੀਆਂ ਗੱਲਾਂ ਬਾਰੇ ਕਈ ਹਾਂ ਪੱਖੀ ਗੱਲਾਂ ਤਾਲਿਬਾਨ ਨੇ ਇਸ ਵੇਲੇ ਕੀਤੀਆਂ ਨੇ। ਵੈਸੇ ਇਸ ਮੌਕੇ ਕੋਈ ਗਰੰਟੀ ਕਰਨੀ ਜਾਂ ਕਹਿਣਾ ਕਿ ਆਹ ਹੀ ਹੋਏਗਾ ਜਾਂ ਆਹ ਨਹੀਂ ਹੋਏਗਾ, ਇਹ ਤਾਂ ਬੱਚਿਆਂ ਵਾਲੀ ਗੱਲ ਹੋਊਗੀ। ਭਵਿੱਖ ਦੇ ਵਿੱਚ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਵਾਹਿਗੁਰੂ ਜਾਣੇ। ਪਰ ਸਾਨੂੰ ਇਸ ਗੱਲ ਦੇ ਉੱਤੇ ਸਕੂਨ ਮਹਿਸੂਸ ਹੋਇਆ, ਥੋੜੀ ਜਿਹੀ ਰਾਹਤ ਤੇ ਤਸੱਲੀ ਮਹਿਸੂਸ ਹੋਈ ਆ ਕਿ ਉੱਥੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਆਪਦਾ ਫਰਜ਼ ਸਮਝਦਿਆਂ ਹੋਇਆ ਸਿੱਖਾਂ ਨੂੰ ਜਾ ਕੇ ਭਰੋਸਾ ਦਿਵਾਇਆ ਹੈ। ਇਹ ਚੰਗੀ ਗੱਲ ਵਾਪਰੀ ਆ। ਔਰ ਇਹਦੇ ਨਾਲ ਹੀ ਖਤਰਾ ਹੁਣ ਹੋਰ ਵੀ ਵੱਧ ਗਿਆ ਕਿ ਕੋਈ ਇਹੋ ਜਿਹਾ ਘਟਨਾਕ੍ਰਮ ਇੰਡੀਅਨ ਏਜੰਸੀ ਨੈਟਵਰਕ ਵਾਲੇ ਇੱਧਰੋਂ ਨਾ ਵਪਰਾ ਦੇਣ ਜਿਹਦੇ ਨਾਲ ਕੰਮ ਜਿਹੜਾ ਹੈਗਾ ਉਹ ਸਾਡੇ ਲਈ ਔਖਾ ਹੋ ਜਾਵੇ। ਦੂਜੇ ਪਾਸੇ ਸਾਰੇ ਸੰਸਾਰ ਦੇ ਵਿੱਚ ਇਸ ਗੱਲ ਦੇ ਲਈ ਫਿਰ ਆਪਾਂ ਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਪਿਛਲੇ ਦੌਰ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਸਾਡਾ ਪਹਿਰਾਵਾ, ਸਾਡੀ ਬੋਲਬਾਣੀ, ਸਾਡਾ ਖੜਨਾ ਬੈਠਣਾ ਇੱਕੋ ਜਿਹਾ ਹੋਣ ਕਰਕੇ ਲੋਕਾਂ ਨੂੰ ਵਹਿਮ ਹੋ ਗਿਆ ਵੀ ਇਹ ਜਿਹੜੇ ਸਿੱਖ ਨੇ ਇਹ ਵੀ ਉਹਨਾਂ ਵਿੱਚੋਂ ਹੀ ਨੇ ਜਾਂ ਉਹੀ ਨੇ। ਕਈ ਥਾਂ ਦੇ ਉੱਤੇ ਨਫ਼ਰਤ ਵਾਲੇ ਬੰਦਿਆਂ ਨੇ ਪੱਛਮੀ ਮੁਲਕਾਂ ਦੇ ਵਿੱਚ ਮੁਸਲਮਾਨ ਸਮਝ ਕੇ ਜਾਂ ਤਾਲਿਬਾਨ ਸਮਝ ਕੇ ਜਾਂ ਤਾਲਿਬਾਨ ਦੇ ਹਮਾਇਤੀ ਸਮਝ ਕੇ ਸਿੱਖਾਂ ਨੂੰ ਟਾਰਗੇਟ ਵੀ ਕਰ ਲਿਆ ਸੀ। ਇਹੋ ਜਿਹਾ ਕੁਝ ਦੁਬਾਰਾ ਨਾ ਵਾਪਰ ਸਕੇ, ਇਹਦੇ ਲਈ ਅੱਜ ਦੇ ਸਮੇਂ ਵਿੱਚ ਫੇਰ ਦੁਬਾਰਾ ਸਿੱਖ ਸੰਸਥਾਵਾਂ ਨੂੰ ਆਪਦੇ ਫਰਜ਼ ਹੁਣ ਤੋਂ ਪਛਾਣਨੇ ਚਾਹੀਦੇ ਆ। ਤਾਲਿਬਾਨ ਨੇ ਅਫਗਾਨਿਸਤਾਨ ਦੇ ਵਿੱਚ ਆਪਦੇ ਪ੍ਰਬੰਧ ਚਲਾਉਣ ਲਈ ਕੀ ਕੁਝ ਕਰਨਾ ਕਰਾਉਣਾ ਇਹ ਉਹਨਾਂ ਦੇ ਸਰੋਕਾਰ ਨੇ। ਪਰ ਆਪਾਂ ਨੂੰ ਇਹ ਚੀਜ਼ ਚੇਤੇ ਰੱਖਣੀ ਚਾਹੀਦੀ ਆ ਕਿ ਸਾਡੇ ਕੋਲ ਕੋਈ ਮੁਲਕ ਨਹੀਂ ਹੈ, ਸਾਨੂੰ ਆਪਦਾ ਸਿਰ ਆਪ ਹੀ ਗੁੰਦਣਾ ਪੈਣਾ। ਜਿਹੜੀ ਵੀ ਗੱਲ ਨਾਲ ਸਾਡੇ ਹਿੱਤਾਂ ਦਾ ਨੁਕਸਾਨ ਹੁੰਦਾ ਹੋਵੇ, ਜਿਹੜੀ ਵੀ ਚੀਜ਼ ਨਾਲ ਸਾਨੂੰ ਸੱਟ ਵੱਜ ਸਕਦੀ ਹੋਵੇ, ਉਹਦੀ ਪਛਾਣ ਕਰਕੇ ਉਹਦੀ ਰੋਕਥਾਮ ਕਰਨੀ ਤੇ ਉਹਦੇ ਬਾਰੇ ਬਾਕੀ ਭਾਈਚਾਰੇ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਕਾਰਗਰ ਏਜੰਡਾ ਪ੍ਰਬੰਧ ਸੋਚਣਾ ਸਮਝਣਾ ਬਣਾਉਣਾ ਇਹ ਬੜੀ ਭਾਰੀ ਲੋੜ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ
ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਸਿੱਖਾਂ ਨੂੰ ਭਰੋਸਾ ਦਿਵਾਉਣ ਦਾ ਧੰਨਵਾਦ ਕਰਦੇ ਆ, ਉੱਥੇ ਨਾਲ ਦੀ ਨਾਲ ਸਾਰੇ ਲੋਕਾਂ ਨੂੰ ਇਸ ਗੱਲ ਦੇ ਲਈ ਆਪਣੇ ਆਪ ਦੇ ਵਿੱਚ ਪਿਆਰ ਦਰ ਪਿਆਰ ਰਹਿਣ ਦੇ ਲਈ ਬੇਨਤੀ ਕਰਦੇ ਆ ਕਿ ਭਾਰਤੀ ਖੁਫੀਆ ਏਜੰਸੀਆਂ ਕਿਸੇ ਵੀ ਪੱਧਰ ਤੱਕ ਜਾ ਸਕਦੀਆਂ ਨੇ। ਕਦੇ ਨਾ ਭੁੱਲੋ ਕਿ ਇਸੇ ਭਾਰਤੀ ਹਕੂਮਤੀ ਸਿਸਟਮ ਨੇ ਸਾਰੇ ਸੰਸਾਰ ਦੇ ਵਿੱਚ ਹਰ ਮੁਲਕ ਦੇ ਵਿੱਚ ਆਪਦੇ ਪਿੱਠੂਆਂ ਰਾਹੀਂ, ਆਪਦੇ ਦਲਾਲਾਂ ਰਾਹੀਂ, ਆਪਦੇ ਏਜੰਟਾਂ ਰਾਹੀਂ ਸਿੱਖ ਕੌਮ ਲਈ ਬਹੁਤ ਔਖੇ, ਬਹੁਤ ਗਲਤ ਤੇ ਬੜੇ ਭਿਆਨਕ ਹਾਲਾਤ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਸੋ ਅਫਗਾਨਿਸਤਾਨ ਦੇ ਵਿੱਚ ਵੀ ਜੇ ਇਹਨਾਂ ਨੂੰ ਹਿੰਦੂਆਂ ਦੀ ਵੀ ਬਲੀ ਦੇਣੀ ਪੈ ਜਾਵੇ, ਇਹ ਕੋਈ ਕਿਰਕ ਨਹੀਂ ਕਰਨਗੇ। ਸੋ ਇਸ ਪਾਸੇ ਲਾਜ਼ਮੀ ਧਿਆਨ ਦਿੱਤਾ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਕੱਲ ਫਿਰ ਦਰਸ਼ਨ ਕਰਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।